ਡਾਊਨਟਾਊਨ ਵਿੱਚ ਜੋ ਕੁਝ ਵੀ ਹੋਵੇ ਉਹਦੀ ਮੁਖਬਰੀ ਸਾਨੂੰ ਹੋ ਜਾਂਦੀ ਹੈ। ਇਸ ਲਈ ਕਿ ਅਸੀਂ ਡਾਊਨਟਾਊਨ ਦੇ ਪ੍ਰਿੰਸ ਹਾਂ, ਤੇ ਜਾਂ ਫਿਰ ਪ੍ਰਿੰਸ ਹੈ ਸਾਡਾ ਯਾਰਾਂ ਦਾ ਯਾਰ ਛਿਦਾ। ਛਿਦਾ ਇੱਕ ਨੰਬਰੀ, ਉਹਨੇ ਕਦੀ ਦੋ ਨੰਬਰੀ ਨਹੀਂ ਕੀਤੀ। ਉਹਨੇ ਫਲੂਦਾ ਵੇਚਿਆ ਵੀ ਤੇ ਇੱਕ ਨੰਬਰ, ਉਹਨੇ ਸੱਤੂ ਵੇਚੇ ਤੇ ਉਹ ਵੀ ਇੱਕ ਨੰਬਰ, ਫੁੱਲੀਆਂ ਪਕੌੜੇ ਵੇਚੇ ਤੇ ਉਹ ਵੀ ਇੱਕ ਨੰਬਰ। ਇੱਕ ਨੰਬਰ ਬੰਦਾ ਇੱਕ ਨੰਬਰ ਹੀ ਕੰਮ ਕਰਦਾ ਹੈ। ਮਹੱਲੇ ਵਿੱਚ ਕੋਈ ਜੀਣ ਮਰਨ ਹੋਵੇ ਤੇ ਛਿਦਾ ਇੱਕ ਨੰਬਰੀ ਸਭ ਤੋਂ ਅੱਗੇ। ਜੇ ਵਿਆਹ ਹੈ ਤੇ ਕਿਤੇ ਤੰਬੂ ਗੱਡੀ ਜਾ ਰਿਹਾ, ਕਿਤੇ ਕਨਾਤਾਂ ਲਈ ਜਾ ਰਿਹਾ, ਕਿਤੇ ਭਾਂਡੇ ਫੜਾਈ ਜਾ ਰਿਹਾ ਤੇ ਕਿਤੇ ਅੱਗ ਨੂੰ ਫੂਕਾਂ ਮਾਰੀ ਜਾ ਰਿਹਾ। ਛਿਦਾ ਇੱਕ ਨੰਬਰੀ ਬੰਦਾ ਇੱਕ ਨੰਬਰ। ਜੇ ਮਹੱਲੇ ਵਿੱਚ ਕੋਈ ਮਰਗ ਹੋ ਗਈ ਹੈ ਤੇ ਉਹ ਸਭ ਤੋਂ ਅੱਗੇ ਅੱਗੇ ਕਦੀ ਦਰੀਆਂ ਵਿਛਾ ਰਿਹਾ ਹੈ, ਕਦੀ ਕਬਰਸਤਾਨ ਸਿੱਲਾ ਲੈ ਕੇ ਜਾ ਰਿਹਾ ਹੈ, ਤੇ ਕਦੀ ਕਬਰਾਂ ਦੇ ਉੱਤੇ ਸਾਵੇ ਪੱਤੇ ਤੋੜ ਕੇ ਵਿਛਾਈ ਜਾ ਰਿਹਾ ਹੈ। ਸ਼ਹੀਦਾ ਇੱਕ ਨੰਬਰੀ। ਫਿਰ ਗੱਲ ਇਹ ਹੋਈ ਕਿ ਸ਼ਹੀਦਾ ਇੱਕ ਨੰਬਰੀ ਹੋਰ ਵੀ ਇੱਕ ਨੰਬਰੀ ਹੋ ਗਿਆ ਸਾਡੀ ਨਜ਼ਰ ਦੇ ਵਿੱਚ, ਇਸ ਲਈ ਕਿ ਉਹਦੇ ਕੰਮ ਤੇ ਉਹਦੇ ਕਰਤੂਤ ਹੀ ਇਹੋ ਜਿਹੇ ਸਨ ਕਿ ਇੱਕ ਨੰਬਰ ਬੰਦਾ ਇੱਕ ਨੰਬਰੀ ਹੀ ਲਾਉਂਦਾ ਹੈ, ਦੋ ਨੰਬਰ ਹੀ ਨਹੀਂ ਲਾਉਂਦਾ। ਤੇ ਉਹ ਬੰਦਾ ਜਿਹੜਾ ਕਿ ਇੱਕ ਨੰਬਰ ਸੀ, ਉਹ ਇੱਕ ਦਿਨ ਅਚਾਨਕ ਸਕੂਲ ਮਾਸਟਰ ਬਣ ਗਿਆ। ਉਹ ਸ਼ਹੀਦਾ ਇੱਕ ਨੰਬਰੀ ਮੈਟ੍ਰਿਕ ਪਾਸ, ਕਿੱਥੇ ਰੇੜੀ, ਕਿੱਥੇ ਸੱਤੂ, ਕਿੱਥੇ ਫਲੂਦਾ, ਕਿੱਥੇ ਭੱਲੇ ਪਕੌੜੀਆਂ ਤੇ ਕਿੱਥੇ ਮਾਸਟਰੀ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਯਾਰ ਰੌਲਾ ਕੀ ਹੈ? ਕਹਿੰਦਾ ਕੁਝ ਵੀ ਨਹੀਂ ਯਾਰ, ਇੱਜ਼ਤ ਨਹੀਂ ਰਹੀ ਇੱਥੇ ਲੋਕਾਂ ਦੀ ਜਿਹੜੀ ਹੈ, ਕਿਸੇ ਪੇਸ਼ੇ ਦੀ ਇੱਜ਼ਤ ਨਹੀਂ ਰਹੀ। ਹਾਲਾਂਕਿ ਅਸੀਂ ਬੜੀ ਮਿਹਨਤ ਕਰਕੇ ਕਮਾਉਂਦੇ ਹਾਂ, ਖਾਂਦੇ ਹਾਂ, ਇੱਜ਼ਤ ਦੀ ਰੋਟੀ ਕਮਾਉਂਦੇ ਹਾਂ, ਪਰ ਸਾਡੀ ਯਾਰ ਕੋਈ ਇੱਜ਼ਤ ਨਹੀਂ ਕਰਦਾ। ਕੋਈ ਰੇੜੀ ਵਾਲਾ ਹੈ ਤੇ ਭਾਵੇਂ ਕੋਈ ਛਾਬੇ ਵਾਲਾ, ਹਰ ਕੋਈ ਉਹਨੂੰ ਇੰਝ ਵੇਖਦਾ ਜਿਵੇਂ ਕੋਈ ਕਿਸੇ ਨੂੰ ਸੂਰ ਦੀ ਅੱਖ ਨਾਲ ਵੇਖਦਾ। ਮੈਂ ਕਹਿੰਦਾ ਚਲੋ ਮਾਸਟਰ ਸ਼ਾਸਟਰ ਬਣ ਕੇ ਥੋੜੀ ਜਿਹੀ ਰਿਸਪੈਕਟ ਕਰਾ ਲਈਏ। ਅਸੀਂ ਸਾਰੇ ਯਾਰ ਇਕੱਠੇ ਥੜੇ ਤੇ, ਡਾਊਨਟਾਊਨ ਦੇ ਥੜੇ ਤੇ, ਮੰਨੇ ਕੋਲੋਂ ਅਸੀਂ ਜਨਾਬ ਦੁੱਧ ਜਲੇਬੀਆਂ ਉਧਾਰ ਲਈਆਂ, ਯਾਰ ਨੂੰ ਵੀ ਖਵਾਈਆਂ ਤੇ ਆਪ ਵੀ ਖਾਧੀਆਂ। ਪਰ ਸ਼ਹੀਦਾ ਦੁਖੀ ਜ਼ਾਰੋ ਕਤਾਰ ਰੋਈ ਜਾ ਰਿਹਾ ਹੋਵੇ, ਜਿਹਦੇ ਵਿੱਚ ਜ਼ਾਰੇ ਰੂਸ ਘੱਟ ਸੀ ਤੇ ਕਤਾਰ ਬਹੁਤੀ ਸੀ। ਜਿਵੇਂ ਆਟੇ ਦਾ ਥੈਲਾ ਲੈਣ ਲਈ ਡੀਪੂ ਦੇ ਬਾਹਰ ਰਸ਼ ਹੋਵੇ, ਜਿਵੇਂ ਕੰਟਰੋਲ ਰੇਟ ਤੇ ਆਟਾ ਲੈਣ ਲਈ ਜੁਮੇ ਬਾਜ਼ਾਰ ਦੇ ਬਾਹਰ ਕਤਾਰ ਲੱਗੀ ਹੁੰਦੀ ਹੈ, ਤੇ ਜਾਂ ਫਿਰ ਜਿਵੇਂ ਯੂਟੀਲਿਟੀ ਸਟੋਰ ਤੇ ਕਤਾਰ ਲੱਗੀ ਹੁੰਦੀ ਹੈ। ਉਹ ਸ਼ਹੀਦਾ ਇੱਕ ਨੰਬਰੀ ਮਾਸਟਰੀ ਛੱਡਤੀ, ਰੇੜੀ ਛੱਡਤੀ, ਥੜਾ ਛੱਡਤਾ। ਯਾਰ ਰੌਲਾ ਕੀ ਹੈ? ਕਹਿੰਦਾ ਯਾਰ ਕੁਝ ਰਿਸਪੈਕਟ ਨਹੀਂ ਰਹੀ। ਲੇਕਿਨ ਮਾਸਟਰੀ ਦੇ ਵਿੱਚ ਵੀ ਵੇਖ ਲਓ ਕਿ ਜੋ ਰਿਸਪੈਕਟ ਹੋਣੀ ਸੀ ਉਹ ਵੀ ਨਹੀਂ ਰਹੀ। ਮੈਂ ਕਿਹਾ ਉਹ ਕਿਵੇਂ? ਉਹ ਕਹਿੰਦਾ ਕਿ ਉਹ ਬਾਵਨੀ ਦਫ਼ਤਰ ਲਾਟ ਸਾਹਿਬ ਵਾਲਾ, ਚਿੱਟੀ ਗੱਡੀ ਵਾਲਾ, ਉਹ ਕਹਿੰਦਾ ਅੱਛਾ ਤੇ ਹੁਣ ਇਹ ਕਲਯੁਗ ਆ ਗਿਆ ਕਿ ਸਾਡੇ ਨਿਆਣੇ ਰੇੜੀਆਂ ਵਾਲੇ ਤੋਂ ਪੜ੍ਹਨਗੇ। ਤੇ ਉਹ ਸ਼ੇਖ ਸਾਹਿਬ ਖੰਡ ਦੇ ਡੀਪੂ ਵਾਲੇ, ਉਹ ਵੀ ਫਰਮਾਉਂਦੇ ਨੇ ਕਿ ਛਾਬੜੀਆਂ ਵਾਲੇ ਕੋਲ ਨਿਆਣੇ ਪੜਵਾਉਣ ਤੋਂ ਬਿਹਤਰ ਹੈ ਨਿਆਣਿਆਂ ਨੂੰ ਕਿਸੇ ਵਰਕਸ਼ਾਪ ਤੇ ਬਿਠਾ ਦਿਓ। ਹਰ ਕੋਈ ਬੰਦਾ ਹੀ ਯਾਰ, ਕਿਸੇ ਪੇਸ਼ੇ ਦੀ ਇੱਜ਼ਤ ਨਹੀਂ ਰਹੀ। ਤੁਸੀਂ ਛਾਬਾ ਲਾ ਲਓ ਤਦ ਬੇਇੱਜ਼ਤ, ਤੁਸੀਂ ਜੇ ਰੇੜੀ ਲਾਓ ਤਦ ਬੇਇੱਜ਼ਤ, ਜੇ ਮਾਸਟਰ ਬਣ ਜਾਓ ਤੇ ਤਬ ਬੇਇੱਜ਼ਤ। ਉਹ ਮੈਂ ਕਿਹਾ ਫਿਕਰ ਨਾ ਕਰ ਸ਼ਹੀਦਿਆ, ਉਹ ਸ਼ਹੀਦੇ ਇੱਕ ਨੰਬਰੀ, ਇੱਕ ਵੇਲਾ ਆਏਗਾ, ਇੱਕ ਦੌਰ ਐਸਾ ਆਏਗਾ, ਇੱਕ ਕਹਿਦ ਐਸਾ ਆਏਗਾ, ਇੱਕ ਸਮਾਂ ਐਸਾ ਆਏਗਾ ਕਿ ਜਦੋਂ ਇਨਸਾਨ ਦੀ ਜ਼ਿਹਨੀ ਤੇ ਜਿਸਮਾਨੀ ਮਿਹਨਤ ਦੀ ਇੱਜ਼ਤ ਹੋਵੇਗੀ, ਇਨਸਾਨ ਦੀ ਇੱਜ਼ਤ ਹੋਵੇਗੀ। ਉਹਨੇ ਕਿਹਾ ਅੱਛਾ ਚਲੋ ਫਿਰ ਤੂੰ ਕਹਿਣਾ ਤੇ 2-4 ਘੰਟੇ ਹੋਰ ਉਡੀਕ ਲੈਣੇ। ਉਦੋਂ ਭਗਵਾਨ ਜੀ ਗੱਲ ਇਹ ਹੋਈ, ਮੌਲਵੀ ਸਾਹਿਬ ਦਾ ਮੁੰਡਾ ਜਿਹਨੂੰ ਮੰਡਵੇ ਵੇਖਣ ਦਾ ਸ਼ੌਕ ਹੈ, ਉਹ ਰਾਤੀ ਆਖਰੀ ਸ਼ੋਅ ਵੇਖ ਕੇ ਆ ਰਿਹਾ ਸੀ ਤੇ ਪੁਲਿਸ ਵਾਲਿਆਂ ਨੇ ਆਈ ਥੰਮਿਆ, ਜਿਵੇਂ ਕੁੱਕੜ ਨੂੰ ਥੰਮੀਦਾ, ਜਿਵੇਂ ਤਾਉਨ ਨੂੰ ਥੰਮੀਦਾ, ਜਿਵੇਂ ਕਿਸੇ ਰਾਹ ਜਾਂਦੇ ਚੋਰੀ ਦੇ ਮਾਲ ਨੂੰ ਥੰਮੀਦਾ। ਉਹਦਾ 109 ਦੇ ਵਿੱਚ ਚਲਾਨ ਕੀਤਾ ਤੇ ਅਵਾਰਾਗਰਦੀ ਦੇ ਇਲਜ਼ਾਮ ਵਿੱਚ ਫੜ ਲਿਆ। ਮਹੱਲੇ ਦੇ ਉਹ ਸਾਰੇ ਲੋਕ ਜਿਹੜੇ ਕਿ ਮੌਲਵੀ ਸਾਹਿਬ ਦੇ ਪਿੱਛੇ ਨਮਾਜ਼ ਪੜ੍ਹਦੇ ਸਨ, ਕੋਈ ਇੱਕ ਵੀ ਮੰਡਵੇ ਦੇ ਸ਼ੌਕੀਨ ਉਹਦੇ ਮੁੰਡੇ ਨੂੰ ਛੁਡਾਉਣ ਲਈ ਨਹੀਂ ਗਿਆ। ਜੇ ਕੋਈ ਗਿਆ ਤੇ ਸ਼ਹੀਦਾ ਇੱਕ ਨੰਬਰੀ ਗਿਆ। ਉਹਨੇ ਜਾ ਕੇ ਥਾਣੇਦਾਰ ਨੂੰ ਆਖਿਆ ਸਾਹਿਬ ਬਹਾਦਰ ਮੁੰਡੇ ਨੂੰ ਛੱਡ ਦਿਓ, ਇਸ ਲਈ ਕਿ ਮੁੰਡਾ ਮੰਡਵਾ ਵੇਖ ਕੇ ਆ ਰਿਹਾ ਸੀ, ਉਹ ਕਨੇਡੀ ਦਾ ਕਤਲ ਕਰਕੇ ਜਿਹੜਾ ਉੱਥੋਂ ਅਮਰੀਕਾ ਤੋਂ ਨਹੀਂ ਆ ਰਿਹਾ ਸੀ, ਤੁਸੀਂ ਇਹਨੂੰ ਛੱਡ ਦਿਓ। ਥਾਣੇਦਾਰ ਨੇ ਉਹਨੂੰ ਵੇਖਿਆ, ਬੜੇ ਗੌਰ ਨਾਲ ਵੇਖਿਆ, ਐਨਕ ਲਾ ਕੇ ਵੇਖਿਆ, ਅੱਖਾਂ ਪਾੜ ਕੇ ਵੇਖਿਆ, ਤੇ ਮਰਰ ਨੂੰ ਰਿਸ਼ਾਦ ਫਰਮਾਇਆ ਓਏ ਫਾੜੇ ਨੂੰ ਤੇ ਇਹਨੂੰ ਵੀ ਅੰਦਰ ਤੁੰਨੂੰ ਹਵਾਲਾਤ ਵਿੱਚ ਦਿਓ। ਭਗਵਾਨ ਜੀ ਸਾਰੀ ਰਾਤ ਸ਼ਹੀਦਾ ਇੱਕ ਨੰਬਰੀ ਵੀ ਹਵਾਲਾਤ ਵਿੱਚ, ਤੇ ਮੰਡਵਾ ਵੇਖਣ ਦਾ ਸ਼ੌਕੀਨ ਮੁੰਡਾ ਵੀ ਹਵਾਲਾਤ ਵਿੱਚ, ਤੇ ਮੱਲੇ ਦਾ ਕੋਈ ਬੰਦਾ ਉਹਨਾਂ ਨੂੰ ਛੁਡਾਉਣ ਲਈ ਨਹੀਂ ਗਿਆ।
ਤੇ ਅਸੀਂ ਸਾਡੇ ਯਾਰ ਬੇਲੀ ਅਸੀਂ ਬੜੇ ਸ਼ਾਨ, ਅਸੀਂ ਕਿਹਾ ਯਾਰ ਸਾਡਾ ਜਿਗਰ ਜਿਹੜਾ ਫੜਿਆ ਗਿਆ ਤੇ ਸਾਨੂੰ ਵੀ ਜਿਹੜਾ ਹੈ ਜਾਂ ਤੇ ਫੜਿਆ ਜਾਣਾ ਚਾਹੀਦਾ ਜਾਂ ਉਹਨੂੰ ਛੁਡਵਾਉਣਾ ਚਾਹੀਦਾ। ਅਸੀਂ ਇੱਧਰ ਜਾ, ਅਸੀਂ ਉਧਰ ਜਾ, ਅਸੀਂ ਉੱਤੇ ਜਾ, ਅਸੀਂ ਥੱਲੇ ਜਾ, ਅਸੀਂ ਅੱਗੇ ਜਾ, ਅਸੀਂ ਪਿੱਛੇ ਜਾ, ਕਿਸੇ ਤਰੀਕੇ ਨਾਲ ਸਾਡਾ ਹੀ ਯਾਰ ਸਿੱਧਾ ਇੱਕ ਨੰਬਰੀ ਬਾਹਰ ਆ ਜਾ। ਅਖੀਰ ਜਦੋਂ ਕੋਈ ਵਸ ਨਾ ਲੱਗਿਆ ਤੇ ਫਿਰ ਅਸੀਂ ਰਾਜੂ ਰਾਕਟ ਹਵਾਲਦਾਰ ਦੀ ਬੇਬੇ ਕੋਲ ਗਏ, ਜਾ ਕੇ ਉਹਦੇ ਪੈਰੀਂ ਪਏ, ਆਖਿਆ ਬੇਬੇ ਨਿੱਕਾ ਜਿਹਾ ਨਿਆਣਾ ਮੰਡਵੇ ਦੇ ਸ਼ੌਕੀਨ ਵਿੱਚ ਮੁੰਡਾ ਫੜਿਆ ਗਿਆ ਏ, ਉਹਨੂੰ ਛਡਵਾ ਦਿਓ। ਉਹਨੇ ਕਿਹਾ ਅੱਛਾ ਇਹ ਗੱਲ ਹੈ, ਤੁਸੀਂ ਆ ਗਏ ਹੋ ਤੇ ਤੁਹਾਡੀ ਇੱਜ਼ਤ ਰੱਖਣੀ ਹੈ, ਤੁਸੀਂ ਮੇਰੇ ਪੁੱਤਰਾਂ ਬਜਾਓ। ਉਹਨੇ ਰਾਜੂ ਰਾਕਟ ਹਵਾਲਦਾਰ ਨੂੰ ਸੱਦਿਆ, ਉਹਨੇ ਕਿਹਾ ਵੇਖ 7 ਘਰਾਂ ਚੋਂ ਇੱਕ ਘਰ ਤੇ ਡੈਨ ਵੀ ਛੱਡ ਦਿੰਦੀ ਏ ਤੇ ਤੂੰ ਗਲੀ ਮਹੱਲਾ ਨਹੀਂ ਛੱਡਿਆ, ਔਰ ਤੂੰ ਮੰਡਵੇ ਵੇਖਣ ਦੇ ਸ਼ੌਕੀਨ ਮੁੰਡੇ ਨੂੰ ਫੜ ਲਿਆ ਏ, ਛੁੜਾ ਉਸ ਨੂੰ, ਨਹੀਂ ਤਾਂ ਮੈਂ ਤੈਨੂੰ ਨਹੀਂ ਬਖਸ਼ਾਂਗੀ, ਤੇਰਾ ਸਿਰ ਟੋਟੇ ਟੋਟੇ ਕਰ ਦਿਆਂਗੀ ਜਿਵੇਂ ਮੁੱਕਾ ਮਾਰ ਕੇ ਦਵਾਨੇ ਫੇਈਦਾ। ਉਹ ਹਾਂਜੀ ਸ਼ਾਮੀ 6 ਦਾ ਬਾਹਰ ਤੇ ਸਾਡਾ ਜਸ਼ਨ ਵੇਖਣ ਵਾਲਾ, ਪਰ ਉਹ ਜਸ਼ਨ ਵੀ ਆਖਰੀ ਜਸ਼ਨ ਸੀ ਕਿਉਂਕਿ ਉਸ ਤੋਂ ਬਾਅਦ ਸਾਨੂੰ ਸ਼ਹੀਦਾ ਇੱਕ ਨੰਬਰੀ ਉਸ ਮਹੱਲੇ ਵਿੱਚ ਨਜ਼ਰ ਨਹੀਂ ਆਇਆ। ਅਸੀਂ ਸ਼ਹੀਦੇ ਨੂੰ ਕੁਛ ਦਿਨ ਯਾਦ ਕੀਤਾ, ਪਰ ਯਾਰ ਇਹ ਵੇਲਾ ਬੜਾ ਬਦੀਦ ਹੈ, ਅਖੀਰ ਭੁੱਲ ਭੁਲਾ ਗਏ, ਕਈ ਵਰੇ ਲੰਘ ਗਏ ਤੇ ਉਹ ਆਪਣੇ ਸ਼ੇਖ ਸਾਹਿਬ ਡਿਪੂ ਵਾਲੇ ਉਹ ਚੰਗੇ ਭਲੇ ਲੀਡਰ ਬਣ ਗਏ, ਕਦੀ ਇਧਰੋਂ ਲੀਡਰ ਫੜ ਇਲੈਕਸ਼ਨ ਦੇ, ਕਦੀ ਇਧਰੋਂ ਲੀਡਰ ਫੜ ਇਲੈਕਸ਼ਨ ਤੇ, ਕਮਾ ਕਮ ਤਕਰੀਰਾਂ ਹੋ ਰਹੀਆਂ ਨੇ, ਠੱਗਾ ਠੱਗ ਤਕਰੀਰਾਂ ਹੋ ਰਹੀਆਂ ਨੇ ਸ਼ੇਖ ਸਾਹਿਬ ਦੇ ਹੱਕ ਦੇ ਵਿੱਚ। ਤੇ ਉਹ ਆਪਣੇ ਬਾਊ ਦਫ਼ਤਰ ਲਾਟ ਸਾਹਿਬ ਵਾਲੇ ਉਹ ਰਿਟਾਇਰ ਹੋ ਗਏ, ਉਹ ਵੀ ਲੀਡਰੀ ਦੇ ਸ਼ੌਕ ਵਿੱਚ। ਫਿਰ ਇੱਕ ਦਿਨ ਮਹੱਲੇ ਵਿੱਚ ਐਂ ਖੱਪ ਪਈ ਕਿ ਬਹੁਤ ਵੱਡਾ ਜਲਸਾ ਹੈ ਤੇ ਇੱਕ ਬਹੁਤ ਵੱਡੀ ਪਹੁੰਚੀ ਹੋਈ ਹਸਤੀ ਆ ਰਹੀ ਹੈ, ਐਡੀ ਵੱਡੀ ਹਸਤੀ ਆ ਰਹੀ ਹੈ ਕਿ ਜਿਸ ਨੂੰ ਮਿਲਣ ਲਈ ਅਮਰੀਕਾ ਦਾ ਸਦਰ ਵੀ ਪਹਿਲਾਂ ਉਹਦੀ ਸੈਕਟਰੀ ਕੋਲ ਪੁੱਛਦਾ ਹੈ, ਸੋਨੀਏ ਸਾਹਿਬ ਕੋਲ ਕੋਈ ਟਾਈਮ ਹੈ ਤੇ ਕੋਈ 2-4 ਮਿੰਟ ਸਾਨੂੰ ਵੀ ਲੈ ਦਿਓ। ਅਸੀਂ ਗਏ, ਵੇਖਿਆ ਤੇ ਇੱਕ ਦਾੜੀ ਵਾਲਾ ਕਾਲੀ ਐਨਕ ਪਾਈ ਹੈ, ਟੋਪ ਪਾਈ ਹੈ, ਤਕਰੀਰ ਕਰੀ ਜਾ ਰਿਹਾ, ਆਵਾਮ ਕਰੀ ਜਾ ਰਿਹਾ ਹੈ, ਲੋਕਾਂ ਨੂੰ ਦੱਸ ਰਿਹਾ ਸੱਚ ਦੇ ਰਸਤੇ ਤੇ ਟੁਰੋ, ਸੱਚੇ ਕੰਮ ਕਰੋ, ਚੰਗੇ ਕੰਮ ਕਰੋ। ਤੇ ਸਾਡਾ ਇਹ ਉਮੀਦਵਾਰ ਜਿਹੜਾ ਕਿ ਖੰਡ ਵੇਚਣ ਵਾਲਾ ਹੈ, ਖੰਡ ਬਲੈਕ ਕਰਨ ਵਾਲਾ, ਇਸ ਨੂੰ ਬਲੈਕੀਆ ਨਾ ਸਮਝੋ, ਉਹਨੂੰ ਚਿੱਟਾ ਸਮਝੋ, ਇਸੇ ਨੂੰ ਵੋਟ ਦਿਓ। ਅਸੀਂ ਯਾਰ ਕਿੰਨੀ ਦੇਰ ਤਕਰੀਰ ਸੁਣਦੇ, ਅਸੀਂ ਆਪ ਲੀਡਰਾਂ ਦੇ ਲੀਡਰ, ਸਾਨੂੰ ਕੀ। ਅਸੀਂ ਆ ਕੇ ਫਿਰ ਆਪਣੇ ਡਾਊਨ ਟਾਊਨ ਦੇ ਉਸੇ ਥੜੇ ਤੇ ਬਹਿ ਗਏ ਤੇ ਉਧਾਰ ਦੀ ਚਾਹ ਪੀਣੀ ਸ਼ੁਰੂ ਕਰ ਦਿੱਤੀ। ਅਜੇ ਚਾਹ ਪੀ ਰਹੇ ਸਾਂ ਤੇ ਵੇਖਿਆ ਇੱਕ ਵੀਗੋ ਟੱਪੀ, ਉਹਦੇ ਪਿੱਛੇ ਕਲਾਸ਼ਨਕੋਫ ਵਾਲੇ ਬੈਠੇ ਨੇ, ਫਿਰ ਉਹਦੇ ਪਿੱਛੇ ਪਰਾਡੋ ਟੱਪੀ, ਉਹਦੇ ਪਿੱਛੇ ਉਹ ਭਾਈ ਬੈਠਾ ਦਾੜੀ ਵਾਲਾ, ਐਨਕਾ ਵਾਲਾ ਤੇ ਟੋਪ ਵਾਲਾ, ਫਿਰ ਉਹਦੇ ਪਿੱਛੇ ਇੱਕ ਹੋਰ ਵੀਗੋ ਟਰੱਕ ਟੱਪਿਆ, ਉਹਦੇ 'ਚ ਵੀ ਕਲਾਸ਼ਨਕੋਫ ਵਾਲੇ। ਮੈਂ ਕਿਹਾ ਅਸਲੇ ਦੀ ਇੰਨੀ ਨਮਾਇਸ਼ ਸਾਡੇ ਹੁੰਦੇ ਆ, ਅਸੀਂ ਨਿੱਕਾ ਜਿਹਾ ਝਾਕੂ ਫੜੀਏ ਤੇ ਤਦ ਸਾਨੂੰ ਹੈਂਡਕਫ ਕਰਦੇ ਨੇ, ਹੱਥਕੜੀ ਲਾਉਂਦੇ ਨੇ, ਸਿੱਧਾ ਥਾਣੇ ਲੈ ਜਾਂਦੇ ਨੇ, ਲੰਮਾ ਪੱਗ ਲਿੱਤਰ ਮਾਰਦੇ ਨੇ। ਤੇ ਇਹ ਕਲਾਸ਼ਨਕੋਫਾਂ, ਇੱਕ ਟਰੱਕ ਵੀਗੋ ਅੱਗੇ, ਉਹਦੇ ਵਿੱਚ ਕਲਾਸ਼ਨਕੋਫਾਂ ਵਿੱਚ ਸਾਹਿਬ ਬਹਾਦਰ ਉਹੀ ਮਸ਼ਕੂਕ ਜਿਹਾ ਬੰਦਾ ਤੇ ਉਹਦੇ ਪਿੱਛੇ ਇੱਕ ਹੋਰ ਟਰੱਕ, ਉਹਦੇ ਵਿੱਚ ਵੀ ਕਲਾਸ਼ਨਕੋਫਾਂ। ਕੀ ਵੇਖਨੇ ਆ ਕਿ ਇੱਕਦਮ ਕੈਂ ਕਰਕੇ ਇੱਕ ਵੀਗੋ ਟਰੱਕ ਮੁੜਿਆ, ਫਿਰ ਪਰਾਡੋ ਮੁੜੀ, ਫਿਰ ਦੂਆ ਟਰੱਕ ਮੁੜਿਆ ਤੇ ਕਲਾਸ਼ਨਕੋਫ ਵਾਲੇ ਨੇ ਆ ਕੇ ਸਾਨੂੰ ਘੇਰ ਲਿਆ। ਅਸੀਂ ਬੜੇ ਸ਼ਾਨ ਯਾਰ ਕੀਤਾ ਨਾ ਗਲਾਇਆ, ਇੱਕ ਕਲਾਸ਼ਨਕੋਫ ਵਾਲੇ ਚਾਰੋਂ ਪਾਸੇ। ਫਿਰ ਵੇਖਿਆ ਕਿ ਉਹ ਭਾਈ, ਉਹ ਬੰਦਾ, ਉਹ ਲੀਡਰ, ਉਹ ਰਹਿਨਮਾ ਗੱਡੀ ਚੋਂ ਨਿਕਲਿਆ, ਸਾਡੇ ਕੋਲ ਆਇਆ ਤੇ ਆ ਕੇ ਫਰਮਾਇਆ ਗੱਲ ਸੁਣੋ। ਅਸੀਂ ਕਿਹਾ ਫਰਮਾਓ ਭਗਵਾਨ ਜੀ। ਉਹ ਕਹਿੰਦਾ ਯਾਰ ਤੁਸੀਂ ਬੜੇ ਬਦੀਦ ਹੋ। ਅਸੀਂ ਬੜੇ ਸ਼ਾਨ, ਉਹ ਐਡੀ ਫਰੈਂਕਨੈਸ, ਐਡਾ ਫਰੀ। ਉਹ ਕਹਿੰਦਾ ਤੁਸੀਂ ਛਿਦੇ ਨੂੰ ਨਹੀਂ ਪਛਾਣਿਆ, ਛਿਦੇ ਇੱਕ ਨੰਬਰੀ ਨੂੰ। ਉਹ ਅਸੀਂ ਕਿਹਾ ਉਹ ਛਿਦਿਆ, ਉਹ ਆ ਕੇ ਗਲੇ ਮਿਲ। ਛਿਦਾ ਕਹਿੰਦਾ ਯਾਰ ਸਿਰਫ ਛਿਦਾ ਆਖੋ, ਇੱਕ ਨੰਬਰੀ ਨਾ ਕਹਿਣਾ। ਇਸ ਲਈ ਕਿ ਮੈਂ ਥੋੜਾ ਜਿਹਾ ਬਗੈਰਤ ਹੋ ਗਏ, ਥੋੜਾ ਜਿਹਾ ਬਦੀਦ ਹੋ ਗਏ। ਮੈਂ ਸੋ ਕਾਲ ਇੱਜ਼ਤ ਕਮਾਉਣ ਲਈ ਤੇ ਲੋਕਾਂ ਦੀ ਨਜ਼ਰਾਂ ਵਿੱਚ ਉੱਚਾ ਹੋਣ ਲਈ ਅੱਜ ਤੋਂ 2 ਨੰਬਰੀ ਹੋ ਗਏ। ਇੱਕ ਨੰਬਰੀ ਅੱਗੇ ਸਾਂ, ਹੁਣ 2 ਨੰਬਰੀ। ਤੇ ਸਾਨੂੰ ਭਗਵਾਨ ਜੀ ਸੱਪ ਸੌਂ ਗਿਆ। ਸਾਨੂੰ ਇੰਜ ਲੱਗਿਆ ਜਿਵੇਂ 5ਵੀਂ ਮੰਜ਼ਿਲ ਤੋਂ ਬਗੈਰ ਕਿਸੇ ਲਿਫਟ ਦੇ, ਬਗੈਰ ਕਿਸੇ ਪੌੜੀਆਂ ਦੇ ਸ਼ੂ ਕਰਕੇ ਥੱਲੇ ਰੁੜੇ ਜਾ ਰਹੇ ਤੇ ਸਿੱਧਾ ਘੜਮਛਾਲ ਗਟਰ ਦੇ ਵਿੱਚ। ਗੱਲ ਨਿੱਕੀ ਜਿਹੀ। ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ, ਮੈਨੂੰ ਤੇ ਕੋਈ ਸਮਝ ਨਹੀਂ। ਤੁਹਾਨੂੰ ਸਮਝ ਹੈ, ਸਮਝੋ ਤੇ ਸਮਝਾਓ, ਕਹਾਣੀ ਬਣੇ ਲਾਓ। ਗੱਲ ਨਿੱਕੀ ਜਿਹੀ। ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ।